ਵੀਰੇ ਵੀਰੇ ਕਿੱਥੇ ਆ ਤੂੰ? ਹਾਂਜੀ ਭੈਣਾ। ਆ ਬੈਠਾ ਹੈ, ਕੀ ਹਾਲ ਹੈ ਵੀਰ ਜੀ? ਠੀਕ ਹੋ? ਹਾਂ ਠੀਕ ਠਾਕ, ਸ਼ੁਕਰ ਅੱਲਾ ਦਾ। ਜਾ ਯਾਰ ਭਾਬੀ ਨਹੀਂ ਨਜ਼ਰ ਆਉਂਦੀ ਵੀ ਕਿੱਧਰ ਗਈ ਹੈ? ਭਾਬੀ ਤੂੰ ਰਾਤੀ ਕੀਤਾ ਹੈ ਨਾ ਫੋਨ ਹਾਂ ਕਿ ਅਸਾਂ ਆਉਣਾ ਬੱਚਿਆਂ ਨੂੰ ਲੈ ਕੇ, ਛੁੱਟੀਆਂ ਹੋ ਗਈਆਂ ਨੇ ਤੇ ਉਹ ਸਵੇਰ ਦੀ ਟੁਰ ਗਈ ਏ। ਮਾਮੇ ਨੂੰ ਬੁਲਾ ਵੇ। ਉਹ ਕਿੱਥੇ ਤੁਰ ਗਈ ਹੈ? ਉਹ ਬੇਗੇ ਟੁਰ ਗਈ ਏ। ਮਾਮੇ ਕੋ ਪਿਆਰ ਨਾਲ ਉੱਠ ਕੇ ਬਹਿ ਗਿਆ ਹੈ। ਉਹ ਪੁੱਤਰ ਕੀ ਹੋ ਗਏ? ਉਹ ਆਰਾਮ ਨਾਲ ਬਹੁ ਮੇਰਾ ਬੇਟਾ। ਅਸਲ ਚ ਬਾਹਰ ਆਇਆ ਨਾ, ਚੱਕਰ ਆਉਂਦੇ ਥੱਕਿਆ ਆ ਹੈ। ਗਰਮੀ ਬੜੀ ਹੈ ਨਾ। ਹਾਂ ਪੇਕਿਆਂ ਤੇ ਕਿ ਤੁਰ ਗਈ ਆ? ਪਤਾ ਨਹੀਂ, ਉਹ ਆਂਦੀ ਸੀ ਮੈਂ ਚੱਲੀ ਆਂ ਜੇ ਤੇਰੀ ਭੈਣ ਨੇ ਇੱਥੇ ਆਉਣਾ ਹੈ ਤੇ। ਬਸ ਇਹੀ ਭਰਜਾਈਆਂ ਨੂੰ ਅੱਗ ਹੁੰਦੀ ਹੈ, ਦੁੱਖ ਹੁੰਦਾ ਹੈ ਕਿ ਭੈਣਾਂ ਬੂਏ ਤੇ ਆ ਕਿਉਂ ਗਈਆਂ ਨੇ। ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਭਰਜਾਈਆਂ ਦੀ, ਬਈ ਅਸੀਂ ਭਰਾ ਦੀ ਕਮਾਈ ਖਾਣੀ ਹੁੰਦੀ, ਜੇ ਕੋਈ 10 ਦਿਨ ਅਸੀਂ ਰਹਿਣ ਆ ਜਾਈਏ ਤੇ ਦਿਲ ਤੇ ਪੱਥਰ ਰੱਖਿਆ ਕਰੋ, ਬਰਦਾਸ਼ਤ ਕੀਤਾ ਕਰੋ ਸਾਨੂੰ। ਅਸੀਂ ਕੋਈ ਭਾਬੀਆਂ ਦੀ ਕਮਾਈ ਖਾਂਦੇ ਆ ਜਾਂ ਉਹਨਾਂ ਦੇ ਪਿਛਲਿਆਂ ਦੀ ਕਮਾਈ ਖਾਂਦੇ ਆ? ਸਮਝੋ ਗੱਲ ਬਾਹਰ ਹੈ ਭਰਜਾਈਆਂ ਦੀ। ਪਤਾ ਨਹੀਂ ਕਿਉਂ ਅੱਗ ਭੰਬੂਲਾ ਹੋ ਜਾਂਦੀ ਹੈ, ਘਰ ਛੱਡ ਕੇ ਚਲੀਆਂ ਜਾਂਦੀਆਂ ਨੇ। ਸਮਝੋ ਗੱਲ ਬਾਹਰ ਹੈ। ਉਹ ਭੈਣਾ ਤੂੰ ਕਿਉਂ ਗੁੱਸਾ ਕਰਨੀ ਏ? ਛੱਡ ਪਰਾਂ, ਮੈਂ ਤੇ ਘਰ ਹੀ ਆ ਨਾ। ਤੇ ਤੂੰ ਵੀ ਚਲਾ ਜਾਂਦਾ ਵੀਰੇ ਜਿੱਥੇ ਭਾਬੀ ਨਹੀਂ, ਗਈ ਸੀ। ਮੇਰੀ ਭੈਣ ਆਵੇ ਤੇ ਮੈਂ ਘਰ ਛੱਡ ਕੇ ਟੁਰ ਜਾ। ਤੇ ਕੋਈ ਗੱਲ ਨਹੀਂ, ਮੈਂ ਤਾਲਾ ਵੇਖ ਕੇ ਮੁੜ ਜਾਂਦੀ, ਕਿਹੜੀ ਗੱਲ ਨਾ ਸੀ? ਨਾ ਨਾ ਨਾ, ਇਹ ਜੇ ਬਰਕਤ ਨਹੀਂ ਪੈਂਦੀ ਘਰਾਂ 'ਚ। ਤੇ ਇੰਜ ਵੀ ਬਰਕਤ ਨਹੀਂ ਪੈਂਦੀ ਹੈ ਕਿ ਭਰਜਾਈਆਂ ਘਰ ਛੱਡ ਕੇ ਚਲੀਆਂ ਜਾਂ ਨਨਾਨਾ ਦੇ ਆਉਣ ਦਾ ਸਾੜ ਪੈ ਜਾਵੇ। ਹੁਣ ਫਿਰ ਮੈਂ ਕੀ ਆ ਸਕਦਾ? ਫਿਰ ਮੇਰਾ ਵੀ ਘਰ ਖਰਾਬ ਹੁੰਦਾ ਨਾ। ਤੇ ਸਮਝਾਇਆ ਕਰ। ਅਸਲ ਦੇ ਵਿੱਚ ਨਾ ਮੇਰੇ ਭਰਾ ਦੇ ਵਿੱਚ ਹੀ ਕੋਈ ਗੱਲ ਨਹੀਂ ਹੈ। ਥੋੜੀ ਜਿਹੀ ਤੇਰੇ 'ਚ ਕੋਈ ਗੱਲ ਹੋਵੇ ਨਾ, ਅਕਲ ਹੋਵੇ, ਤੇ ਤੂੰ ਉਹਨੂੰ ਜੁੱਤੀ ਦੇ ਥੱਲੇ ਰੱਖੇ। ਗੱਲ ਤਾਂ ਆ ਹੈ ਸਿੱਧੀ। ਬਸ ਭੈਣਾ, ਫਿਰ ਮੈਂ ਨਾ ਘਰ ਨਾ ਖਰਾਬ ਹੋ ਜੇ, ਇਸ ਵਾਸਤੇ ਮੈਂ ਡਰਨਾ ਵਾ। ਬਲਕਿ ਤੂੰ ਉਹਨੂੰ ਜੁੱਤੀ ਦੇ ਥੱਲੇ ਕਿਉਂ ਰੱਖਣਾ ਹੈ? ਤੂੰ ਤਾਂ ਆਪ ਨਹੀਂ ਜੁੱਤੀ ਦੇ ਥੱਲੇ ਫਿਰਦਾ ਵਾ। ਤੂੰ ਉਹਨੂੰ ਕੁਛ ਕਵੇਂ ਤੇ ਪਤਾ ਉਹਦੀ ਜ਼ਰੂਰਤ ਹੈਗੀ ਉਹ ਏਦਾਂ ਕਰੇ ਆਦਤਾਂ। ਚੱਲ ਭੈਣਾ ਤੂੰ। ਥੱਲੇ ਹਾਂ ਜੁੱਤੀ ਵਿਆਹ ਵੇ ਥੱਲੇ ਕਿਤੇ ਮੈਨੂੰ ਤਾਂ ਕੋਈ ਨਹੀਂ ਉਹ ਨਜ਼ਰ ਤਾਂ ਤੈਨੂੰ ਨਹੀਂ ਪਤਾ ਏ, ਜੁੱਤੀ ਦੇ ਥੱਲੇ ਆ, ਮੇਰੀ ਭਾਬੀ ਦੀ ਜੁੱਤੀ ਦੇ ਥੱਲੇ। ਤੇ ਭੈਣਾ ਗੁੱਸਾ ਨਾ ਕਰ ਤੇ ਦੱਸ ਹੁਣ ਕੀ ਖਾਣਾ ਪੀਣਾ ਕੀ? ਮੈਂ ਬੋਤਲ ਲੈ ਗਿਆ ਵਾ। ਤੂੰ ਬੋਤਲ ਛੱਡ, ਤੂੰ ਸਾਨੂੰ ਜ਼ਹਿਰ ਹੀ ਦੇ ਦੇ ਤੇ ਚੰਗੀ ਗੱਲ ਹੈ, ਕਿਉਂਕਿ ਮੈਂ ਤੇਰੇ ਬੂਹੇ ਤੇ ਆ ਕੇ ਜਾਣੀ, ਕਦੀ 6 ਮਹੀਨੇ ਬਾਅਦ ਆਈ ਹੈ ਤੇ ਭਰਜਾਈ ਘਰ ਛੱਡ ਕੇ ਚਲੀ ਗਈ। ਮੈਂ ਬੋਤਲਾਂ ਨੂੰ ਕੀ ਤੈਨੂੰ ਕਰਨਾ? ਮੈਂ ਦੱਸਦਾ ਕਿ ਜੂਸ ਲੈ ਕੇ ਆ ਉੱਥੋਂ ਇੰਨੀ ਗਰਮੀ ਵਿੱਚ ਆਏ ਪੁੱਤ ਲੈ ਆਉਣਾ, ਕਿਹੜੀ ਗੱਲ ਹੈ? ਤੂੰ ਟੈਨਸ਼ਨ ਕਿਉਂ ਲੈਣਾ? ਤੇਰੀ ਮਾਮੀ ਘਰ ਛੱਡ ਕੇ ਗਈ, ਆਪਾਂ ਜੂਸਾਂ ਬੋਤਲਾਂ ਨੂੰ ਕੀ ਕਰਨਾ? ਸਾਡੇ ਆਏ ਦਾ ਨੂੰ ਸਾਲ ਪੈ ਗਿਆ। ਰਾਤੀ ਮੈਂ ਫੋਨ ਕਰਕੇ ਕਿਹਾ ਕਿ ਮੇਰੇ ਪੁੱਤ ਨੂੰ ਨਾ ਗਰਮੀ ਦੀਆਂ ਛੁੱਟੀਆਂ ਆਈਆਂ ਨੇ ਤੇ ਅਸੀਂ ਨਾ ਕੋਈ ਹਫਤਾ ਤੁਹਾਡੇ ਕੋਲ ਰਹਿਣ ਵਾਸਤੇ ਆਂਦੇ ਪਏ। ਤੇ ਰਾਤੀ ਬੜੀ ਖੁਸ਼ ਹੋ ਕੇ ਨੇ ਗੱਲ ਕੀਤੀ ਤੇ ਹੁਣ ਕਹਿੰਦਾ ਘਰ ਛੱਡ ਕੇ ਚਲੀ ਗਈ। ਅਸੀਂ ਤੇਰੀਆਂ ਜੂਸਾਂ ਤੇ ਬੋਤਲਾਂ ਤੋਂ ਰਹਿ। ਉੱਠ ਪੁੱਤ ਚੱਲੀਏ, ਅੱਜ ਤੋਂ ਬਾਅਦ ਨਹੀਂ ਆਂਦੇ ਮੈਂ ਅਸੀਂ ਤਾਂ ਤੇਰੇ ਜੂਸ ਕੋਲ। ਪੀ ਕੇ ਜਾਊਂਗਾ। ਤੈਨੂੰ ਮੈਂ ਰਾਹ 'ਚ ਪਿਆ ਦਾਂਗੀ ਜੂਸ। ਨਹੀਂ ਭੈਣਾ, ਪੁੱਤ ਨੂੰ ਗਰਮੀ ਬੜੀ, ਜੂਸ ਤੇ ਪੀ ਲੈਂਦੇ। ਅਸੀਂ ਰਾਹ 'ਚ ਪੀ ਲਾਂਗੇ ਜੂਸ। ਤੂੰ ਉੱਠ ਉੱਠ, ਨਹੀਂ। ਮੈਂ ਤੇਰਾ 2 ਸੱਟ ਦੇਣੀਆਂ ਨੇ। ਅੱਗੇ ਲੱਗ, ਨਹੀਂ ਰਹਿ ਭੈਣਾ, ਰਹਿਣ ਦੇ ਉਹਨੂੰ ਇੱਥੇ। ਚੱਲ ਅੱਗੇ ਲੱਗ, ਅੱਗੇ ਲੱਗ, ਲੱਗ ਅੱਗੇ, ਲੱਗ ਅੱਗੇ। ਉੱਠ ਕਿਉਂ ਗੁੱਸਾ ਕਰੀ ਜਾਂਦੀ ਹੈ ਭੈਣੇ? ਉੱਠ ਲੋ। ਅਸੀਂ ਤੇਰਾ ਜੂਸ ਬੋਤਲ ਨਹੀਂ ਪੀਂਦੇ। ਮਾਮੀ ਤੇਰੀ ਘਰ ਕੋਈ ਨਹੀਂ। ਉੱਠ ਲੋ। ਫਿਰ ਮੈਂ ਕਰਾਂ ਜੂਸ ਪੀ ਵੇ ਕੇ ਤੇਰੀ ਮਾਮੀ ਨੇ ਕਹਿਣਾ ਹਾਂ ਹਾਂ ਆਈ ਭੈਣ ਚੱਕ ਪੱਟ ਕੇ ਚਲੀ ਗਈ ਏ ਮੇਰੇ ਬੰਦੇ ਨੂੰ। ਮੈਂ ਜੂਸ ਪੀ ਕੇ ਜਾਣਾ। ਤੁਸੀਂ ਬਹੁ ਭੈਣਾ, ਮੈਂ ਜੂਸ ਲੈ ਕੇ ਆਉਣਾ। ਲੈ ਆ ਹਮ ਜਰਾ ਨਮਕ ਪਾ ਲਈ ਵਿੱਚ। ਨਮਕ ਪਾ ਲੈ, ਡੱਬੇ ਵਾਲਾ ਲੈਣਾ ਹੈ। ਡੱਬੇ ਦੇ ਵਿੱਚ ਨਮਕ ਕਿੱਥੋਂ ਪਾ ਲੈ? ਤੇ ਕਿੱਧਰ ਤੂੰ ਮਦੀਤਾ ਤੈਨੂੰ ਕਦੋਂ ਕੁਛ ਲੱਭਦਾ ਨਹੀਂਗਾ ਹੈ? ਲੱਭਦਾ ਨਹੀਂ ਕੁਛ? ਜੂਸ ਪੀਂਦਾ ਹੈ। ਇੰਨੀ ਬੇਇੱਜ਼ਤੀ ਥੋੜੀ ਮਾਂ ਤੇਰੀ ਦੀ ਹੋ ਗਈ ਹੈ ਕਿ ਤੇਰੀ ਮਾਮੀ ਘਰ ਛੱਡ ਕੇ ਚਲੀ ਗਈ। ਮੇਰੇ ਆਉਣ ਦਾ ਸਾੜ ਪੈ ਗਿਆ ਉਹਨੂੰ। ਤੂੰ ਪਹਿਲਾਂ ਦੱਸਣਾ ਸੀਗਾ ਮੈਨੂੰ। ਮੈਨੂੰ ਪਤਾ ਸੀ। ਅਰੇ ਮੇਰੇ ਮਾਰ ਕੇ ਚੰਡ। ਚੁੱਪ ਕਰ ਜਾ, ਮੈਂ ਤੇਰਾ ਦੰਦ ਕੱਢ ਦੇਣੇ।